2 ਮਹੀਨਿਆਂ ਦੇ ਵਿੱਚ ਮੋਦੀ 2 ਵਾਰ ਹੁਣ ਸਿੱਖਾਂ ਦੇ ਹੱਥਾਂ 'ਚ ਜ਼ਲੀਲ ਹੋਇਆ ਹੈ ਔਰ ਵੈਲ ਡਿਜ਼ਰਵਡ ਕੈਂਡੀਡੇਟ ਸੀ ਕਿ ਜੀ ਕਾਨੂੰਨ ਤਾਂ ਤਿੰਨੋਂ ਖੇਤੀ ਬਹੁਤ ਚੰਗੇ ਸੀ ਪਰ ਅਸੀਂ ਜਿਹੜਾ ਉਹ ਸਮਝਾ ਨਹੀਂ ਸਕੇ, ਸਾਡੀ ਤਪੱਸਿਆ 'ਚ ਕਮੀ ਰਹਿ ਗਈ। ਹੁਣ ਇਹ ਵੀ ਇੱਕ ਵੱਡਾ ਫਰਾਡ ਕਿ ਵੀ ਕਿਹੜੀ ਤਪੱਸਿਆ, ਕਾਤਲਾਂ ਦੀ ਕੋਈ ਤਪੱਸਿਆ ਨਹੀਂ ਹੁੰਦੀ। ਕਾਤਲਾਂ ਦੇ ਤਾਂ ਉਹ ਮਰਡਰ ਕਰਦੇ ਨੇ ਔਰ ਉਹਦੇ ਲਈ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਂਦਾ। ਹੁਣ ਦੇਵਤਾ ਖੁਦ ਤੁਰ ਕੇ ਆਏ ਤੇ ਅੱਗੋਂ ਭਗਤ ਕਹਿਣ ਕਿ ਵੀ ਭੱਜ ਆ ਇੱਥੋਂ, ਸਾਨੂੰ ਤੂੰ ਨਹੀਂ ਚਾਹੀਦਾ ਵੀ। ਬਾਕੀ ਤਾਂ ਸਾਰੇ 'ਚ ਉਹਨਾਂ ਨੇ ਹੁਣ ਮੋਦੀ ਦਾ ਸਟੇਟਸ ਤਾਂ ਉਹਦੇ ਮੰਦਿਰ ਬਣਾਉਣ ਤੱਕ ਔਰ ਉਸ ਦੀ ਜਿਹੜੀ ਮੂਰਤੀ ਸਥਾਪਿਤ ਕਰਨ ਤੱਕ ਵੀ ਗਏ ਹੋਏ ਨੇ। ਟਵਿੱਟਰ ਦੇ ਉੱਤੇ ਵੀ ਜਿਹੜਾ ਟ੍ਰੈਂਡਿੰਗ ਸੀ ਉਹ ਗੋ ਬੈਕ ਮੋਦੀ ਵਾਲਾ ਸੀ ਐਂਡ ਪੰਜਾਬੀਜ਼ ਇੰਡੀਡ ਮੇਡ ਹਿਮ ਗੋ ਬੈਕ। ਸਿਰਫ ਟਵਿੱਟਰ ਤੇ ਟ੍ਰੈਂਡ ਨਹੀਂ ਚਲਾਇਆ, ਉੱਥੇ ਵੀ ਦੱਸ ਦਿੱਤਾ ਹੈ ਗੋ ਬੈਕ। ਗੋਦੀ ਮੀਡੀਆ ਐਂਡ IT ਸੈੱਲ ਆਰ ਕ੍ਰਾਈਂਗ ਇਨ ਪੇਨ ਰਾਈਟ ਨਾਓ। 700 ਕਿਸਾਨ ਤੁਸੀਂ ਮਾਰੇ ਨੇ, ਅਸੀਂ ਭੁੱਲੇ ਨਹੀਂ ਹੈ। ਤੂੰ ਇਹ ਨਾ ਸਮਝ ਵੀ ਹੁਣ ਤੂੰ ਕੋਈ ਨਵਾਂ ਅਵਤਾਰ ਧਾਰ ਕੇ ਆ ਗਿਆ, ਸਵਾਦ ਆ ਗਿਆ। MS ਸਿਰਸਾ ਜਿਹੜਾ ਨਵਾਂ ਜਿਹੜਾ ਇਹਨਾਂ ਦੇ ਢੇ ਚੜਿਆ is calling farmers ਖਾਲਿਸਤਾਨੀਜ਼ now and claiming ਪੰਜਾਬ has returned to 80s। ਇਹ ਕਹਿ ਰਿਹਾ ਸਭ ਖਾਲਿਸਤਾਨੀ ਇਕੱਠੇ ਹੋ ਗਏ ਨੇ। ਔਰ ਦੂਜੇ ਭਗਵੰਤ ਮਾਨ ਜਿਹੜਾ ਪਾਰਲੀਮੈਂਟ 'ਚ ਉਹਨੂੰ ਠਿੱਠ ਕਰਨ ਤੱਕ ਜਾਂਦਾ ਸੀ ਮੋਦੀ ਨੂੰ ਔਰ ਬੜੇ ਹਿੰਦੀ ਬੋਲ ਕੇ ਫਿਲਮੀ ਸਟਾਈਲ ਦੇ ਵਿੱਚ, ਉਹ ਵੀ ਪੰਜਾਬ ਸਰਕਾਰ ਨੂੰ ਬਲੇਮ ਕਰ ਰਿਹਾ। ਜਿਸ ਉਹ ਸਿਕਿਉਰਿਟੀ ਇਸ਼ੂ ਕਿੱਥੋਂ ਆ ਗਿਆ? ਕੁਰਸੀਆਂ ਖਾਲੀ ਸਿਕਿਉਰਿਟੀ ਨੇ ਭਰਨੀਆਂ ਸੀ। ਉਹਨਾਂ ਨੇ ਆਪਣੇ ਭੌਂਕੇ ਕੁੱਤੇ ਅਮਰਿੰਦਰ ਤੋਂ ਕਵਾਇਆ ਕਿ ਜੀ ਗਵਰਨਰ ਰੂਲ ਲਾਓ, ਪ੍ਰੈਜ਼ੀਡੈਂਟ ਰੂਲ ਲਾਓ ਔਰ ਡਿਸਮਿਸ ਕਰੋ ਕਿਉਂਕਿ ਗਵਰਨਮੈਂਟ ਫੇਲ ਹੋਈ ਹੈ। ਔਰ ਇੰਨੀਆਂ ਧਿਰਾਂ 5-6 ਬਣਾ ਦਿੱਤੀਆਂ ਨੇ। ਅਮਰਿੰਦਰ ਲੈ ਜਾਏਗਾ 12-15% ਦੂਜੇ, ਔਰ ਇਹ ਜਿਹੜਾ ਪੰਜਾਬ ਇਹਦਾ ਸਿੱਖ ਸਟੇਟ ਵਾਲਾ ਜਿਹੜਾ ਪਾਰਟ ਹੈ ਉਹਨੂੰ ਤੋੜ ਦਿੱਤਾ ਜਾਏਗਾ ਔਰ BJP ਕਿੰਗ ਮੇਕਰ ਹੋਏਗੀ। ਸੋ ਫਿਰੋਜ਼ਪੁਰ ਰੈਲੀ ਨੇ ਬਹੁਤ ਸਾਰੇ ਮੈਸੇਜ ਦਿੱਤੇ ਨੇ। ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਅਲਟੀਮੇਟਲੀ ਇਹ ਲੜਾਈ ਸਿੱਖੀ ਸਪਿਰਿਟ ਦੀ ਹੈ। ਇਹ ਕਾਮਰੇਡੀ ਲਾਈਨ ਵਾਲੇ ਤਾਂ 22 ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਤਾਂ ਕਿਹਾ ਨਹੀਂ ਸੀ ਕਿ ਮੋਦੀ ਦੇ ਬਾਈਕਾਟ ਕਰੋ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਮੋਦੀ ਨਾਲ ਹੋਏ ਸਲੂਕ ਨੂੰ ਲੈ ਕੇ ਹਿੰਦੂਤਵੀ ਭਾਰਤ ਵਿੱਚ ਸਿੱਖ ਕੌਮ ਦੇ ਖਿਲਾਫ ਜਿਹੜਾ ਨਫ਼ਰਤ ਭਰਿਆ ਜ਼ਹਿਰੀਲਾ ਪ੍ਰਚਾਰ ਹੁਣ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਸੋ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਗਵਰਨਰ ਰੂਲ ਲਾ ਕੇ ਸਿੱਖ ਜਵਾਨੀ ਦੀ ਨਸਲਕੁਸ਼ੀ ਵੱਡੇ ਪੈਮਾਨੇ ਤੇ ਕੀਤੀ ਜਾਵੇਗੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹਨਾਂ ਲਗਭਗ 2 ਮਹੀਨਿਆਂ ਦੇ ਵਿੱਚ ਮੋਦੀ 2 ਵਾਰ ਹੁਣ ਸਿੱਖਾਂ ਦੇ ਹੱਥਾਂ 'ਚ ਜ਼ਲੀਲ ਹੋਇਆ ਔਰ ਵੈਲ ਡਿਜ਼ਰਵਡ ਕੈਂਡੀਡੇਟ ਸੀ ਕਿਉਂਕਿ ਹਿੰਦੂਤਵਾਦੀ ਆਈਡੀਓਲੋਜੀ ਦਾ ਇਸ ਵੇਲੇ ਜਿਹੜਾ ਦੂਲ ਹੈ ਉਹ ਤਾਂ ਇਹੀ ਹੈ। ਔਰ ਜਦੋਂ 19 ਨਵੰਬਰ ਨੂੰ ਚੁੱਪ ਚਪੀਤੇ ਉੱਠ ਕੇ ਸਵੇਰੇ 9 ਵਜੇ ਉਹ ਆਪਣੇ 17 ਮਿੰਟ ਦੇ ਲਗਭਗ ਦੀ ਸਪੀਚ 'ਚ ਮੁਆਫੀ ਵੀ ਮੰਗਦਾ ਹੈ ਔਰ ਫਿਰ ਇੱਕ ਝੂਠ ਵੀ ਉਹਦੇ 'ਚ ਜੜਦਾ ਹੈ ਕਿ ਜੀ ਕਾਨੂੰਨ ਤਾਂ ਤਿੰਨੋਂ ਖੇਤੀ ਬਹੁਤ ਚੰਗੇ ਸੀ ਪਰ ਅਸੀਂ ਜਿਹੜਾ ਉਹ ਸਮਝਾ ਨਹੀਂ ਸਕੇ, ਸਾਡੀ ਤਪੱਸਿਆ 'ਚ ਕਮੀ ਰਹਿ ਗਈ। ਹੁਣ ਇਹ ਵੀ ਇੱਕ ਵੱਡਾ ਫਰਾਡ ਕਿ ਵੀ ਕਿਹੜੀ ਤਪੱਸਿਆ, ਕਾਤਲਾਂ ਦੀ ਕੋਈ ਤਪੱਸਿਆ ਨਹੀਂ ਹੁੰਦੀ। ਕਾਤਲਾਂ ਦੇ ਤਾਂ ਉਹ ਮਰਡਰ ਕਰਦੇ ਨੇ ਔਰ ਉਹਦੇ ਲਈ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਂਦਾ। ਹੁਣ ਉਹ ਇਹ ਦੱਸਣ ਦੇ ਲਈ ਕਿ ਜੀ ਇਹਦੇ ਬਾਵਜੂਦ ਇਹ ਜੋ ਮਰਜ਼ੀ ਕਹਿਣ ਕਿ ਜੀ ਕਿਸਾਨ ਜਿੱਤ ਗਏ, ਦੇਖੋ ਮੈਂ ਪੰਜਾਬ ਫਤਿਹ ਕਰਨ ਚੱਲਿਆ, 1 ਲੱਖ ਬੰਦਾ ਮੇਰੇ ਸਵਾਗਤ ਦੇ ਵਿੱਚ ਉੱਥੇ ਹੋਏਗਾ, ਮੈਂ ਵਾਅਦਿਆਂ ਦੀ ਪਟਾਰੀ 'ਚੋਂ ਜਿਹੜਾ ਹੈ ਉਹ ਕੱਢਾਂਗਾ ਇੱਕ ਤੋਂ ਬਾਅਦ ਇੱਕ ਸੱਪ ਔਰ ਬੱਲੇ ਬੱਲੇ ਜਿਹੜੀ ਹੈ ਹੋ ਰਹੀ ਹੋਏਗੀ। ਦੋਨੋਂ ਪਾਸੇ ਪੱਗਾਂ ਵਾਲੇ ਖੜੇ ਮੇਰੇ ਅੱਗੇ ਜਿਹੜਾ ਉਹ ਸਿਰ ਝੁਕਾ ਰਹੇ ਹੋਣਗੇ। ਪਰ ਜਿਵੇਂ ਅਸੀਂ ਡਿਸਕਸ ਕੀਤਾ, ਦੁਨੀਆ ਨੇ ਦੇਖਿਆ ਕਿ ਭਾਈ ਕਿਸ ਹੱਦ ਤੱਕ ਇਵੇਂ ਕਦੇ ਵੀ ਜਿਹੜਾ ਮੋਦੀ ਲੱਖਾਂ ਦੇ ਇਕੱਠਾਂ ਨੂੰ ਜਿਹੜਾ ਔਰ ਹੈ ਹੀ ਇਹ ਈਵੈਂਟ ਮੈਨੇਜਰ ਨੇ ਸਾਰੇ, ਇਹ ਮੇਕ ਸ਼ੋਰ ਕਰਦੇ ਨੇ। ਹੁਣ ਆ UP 'ਚੋਂ ਮੁੜਿਆ, ਕੋਈ ਲੱਖ ਬੰਦਾ ਲਖਨਊ 'ਚ ਇਕੱਠਾ ਕੀਤਾ, ਕੋਈ ਕਿਤੇ ਕੀਤਾ, ਕੋਈ ਕਿਤੇ ਕੀਤਾ ਹੋਇਆ ਔਰ 4 ਚੁਫੇਰੇ ਜੈ ਜੈਕਾਰ ਔਰ ਮੰਦਰ ਹੀ ਅਯੁੱਧਿਆ ਦਾ ਮੰਦਰ ਰਾਮ ਜੀ ਦਾ ਕਾਹਦਾ ਹੈ, ਮੋਦੀ ਦਾ ਹੀ ਮੰਦਰ ਬਣ ਰਿਹਾ। ਹੁਣ ਦੇਵਤਾ ਖੁਦ ਤੁਰ ਕੇ ਆਏ ਤੇ ਅੱਗੋਂ ਭਗਤ ਕਹਿਣ ਕਿ ਵੀ ਭੱਜ ਆ ਇੱਥੋਂ, ਸਾਨੂੰ ਤੂੰ ਨਹੀਂ ਚਾਹੀਦਾ ਵੀ। ਬਾਕੀ ਤਾਂ ਸਾਰੇ 'ਚ ਉਹਨਾਂ ਨੇ ਹੁਣ ਮੋਦੀ ਦਾ ਸਟੇਟਸ ਤਾਂ ਉਹਦੇ ਮੰਦਰ ਬਣਾਉਣ ਤੱਕ ਔਰ ਉਸ ਦੀ ਜਿਹੜੀ ਮੂਰਤੀ ਸਥਾਪਿਤ ਕਰਨ ਤੱਕ ਵੀ ਗਏ ਹੋਏ ਨੇ। ਹੁਣ ਇਸ ਲੈਵਲ ਦੇ ਉੱਤੇ ਔਰ ਇਹ ਪੰਜਾਬ ਨੇ 2014 'ਚ ਵੀ ਦਾ ਰੱਥ ਰੋਕਿਆ
2019 ਚ ਵੀ ਅਸੀਂ ਦੇਖਦੇ ਹਾਂ ਵੀ ਪੰਜਾਬ ਨੇ ਜਿਹੜਾ ਇਹਨਾਂ ਨੂੰ ਬੀਜੇਪੀ ਨੂੰ ਜਾਂ ਹਿੰਦੂਤਵੀਆਂ ਨੂੰ ਘਾਹ ਨਹੀਂ ਪਾਇਆ, ਔਰ ਹੁਣ ਤਾਂ ਦੁਨੀਆ ਨੇ ਦੇਖਿਆ ਕਿ ਭਾਈ ਇਹਨਾਂ ਦਾ ਕਿਸ ਹੱਦ ਤੱਕ ਜਲੂਸ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੇ ਕੱਢਿਆ। ਔਰ ਮੈਂ ਜਿੱਥੇ ਅਸੀਂ ਡਿਸਕਸ ਕੀਤਾ ਇਸ ਪਾਰਟ ਨੂੰ, ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਵੀ ਸਾਨੂੰ ਬਰੀਫ ਸਵੇਰੇ 5 ਵਜੇ ਉਹਨਾਂ ਦੀ ਲਿਖਤ ਸੀ ਅਰਲੀ ਆਵਰਸ, ਕਿਉਂਕਿ ਉੱਥੇ ਉਹਨਾਂ ਨੇ ਦੇਖ ਲਿਆ ਸੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਅੱਜ ਤੇ ਕਮਾਲ ਕਰ ਦਿੱਤਾ ਪੰਜਾਬ ਨੇ। ਉਹਨੂੰ ਜ਼ਾਹਰ ਹੈ, ਮੈਂ ਛੋਟਾ ਹੈ ਉਹਨਾਂ ਦੀਆਂ ਕੁਛ ਲਾਈਨਾਂ ਸ਼ੇਅਰ ਕਰਨਾ ਚਾਹਾਂਗਾ। ਉਹਨੇ ਕਿਹਾ ਕਿ ਮੋਦੀ ਹੈਡ ਟੂ ਇੰਡੀਡ ਗੋ ਬੈਕ ਟੂ ਦਿੱਲੀ and Punjabis blocked roads, ensured his cavalcade could not go ahead, and so-called 70,000 seats at his rally remained empty. ਖਾਲੀ ਕੁਰਸੀਆਂ ਹੀ ਨਜ਼ਰ ਆ ਰਹੀਆਂ, ਉੱਥੇ ਲੋਕ ਵੀ ਨਹੀਂ ਗਏ ਔਰ ਉਹਨੂੰ ਵੀ ਨਹੀਂ, ਦੋਵੇਂ ਤਰ੍ਹਾਂ ਹੋਇਆ। ਇੱਕ ਪਾਸੇ ਲੋਕ ਨਹੀਂ ਗਏ, ਦੂਸਰੇ ਪਾਸੇ ਉਹਨੂੰ ਵੀ ਉੱਥੇ ਨਹੀਂ ਪਹੁੰਚਣ ਦਿੱਤਾ। ਔਰ ਇਸ ਸਾਰੇ ਦਾ ਨਤੀਜਾ ਉਹਨਾਂ ਨੇ ਕਿਹਾ ਕਿ ਵੀ ਇਕੱਲਾ ਇਹੀ ਨਹੀਂ, ਜਿਹੜੇ ਹੁਣ ਘਰੋਂ ਘਰੀ ਸੋਸ਼ਲ ਮੀਡੀਆ ਤੇ ਬੈਠੇ ਸੀ, ਟਵਿੱਟਰ ਦੇ ਉੱਤੇ ਉਹਨਾਂ ਨੇ ਜਿਹੜਾ ਚਲਾ ਦਿੱਤਾ, ਜਿਹੜਾ ਟ੍ਰੈਂਡ ਕਰ ਰਿਹਾ ਸੀ ਗੋ ਬੈਕ ਮੋਦੀ, ਉੱਥੇ ਲੋਕਾਂ ਨੇ ਕਿਹਾ ਗੋ ਬੈਕ, ਵੜਨ ਨਹੀਂ ਦਿੱਤਾ ਹੈ। ਟਵਿੱਟਰ ਦੇ ਉੱਤੇ ਵੀ ਜਿਹੜਾ ਟ੍ਰੈਂਡਿੰਗ ਸੀ ਉਹ ਗੋ ਬੈਕ ਮੋਦੀ ਵਾਲਾ ਸੀ। ਐਂਡ ਪੰਜਾਬੀਜ਼ ਇੰਡੀਡ ਮੇਡ ਹਿਮ ਗੋ ਬੈਕ। ਸਿਰਫ ਟਵਿੱਟਰ ਤੇ ਟ੍ਰੈਂਡ ਨਹੀਂ ਚਲਾਇਆ, ਉੱਥੇ ਵੀ ਦੱਸ ਦਿੱਤਾ ਹੈ ਗੋ ਬੈਕ। Godi media and IT cell are crying in pain right now and blaming weather and rain today for face saving or calling Sikhs terrorists or Khalistanis in frustration. ਜਾਂ ਮੀਂਹ ਨੂੰ ਦੋਸ਼ ਦੇ ਰਹੇ ਨੇ ਜਾਂ ਕਹਿ ਸਿੱਖਾਂ ਨੂੰ ਕਹਿ ਰਹੇ ਖਾਲਿਸਤਾਨੀ ਹੈ, ਟੈਰਰਿਸਟ। ਮਜ਼ਾ ਆ ਗਿਆ। I think Punjabis did the right thing by making it clear we did not forget deaths of 700 farmers in protests and fake cases against farmers and slander at 6 Punjab by BJP media machinery and attacks on diaspora abroad. ਇਹ ਮੈਸੇਜ ਇਹ ਦਿੱਤਾ ਹੈ ਕਿ ਜੋ ਤੁਸੀਂ ਬਾਹਰਲੇ ਸਿੱਖਾਂ ਨਾਲ ਕਰ ਰਹੇ ਹੋ, ਜੋ ਤੁਸੀਂ ਸਿੱਖਾਂ ਨੂੰ ਬਦਨਾਮ ਕਰ ਰਹੇ ਹੋ, 700 ਕਿਸਾਨ ਤੁਸੀਂ ਮਾਰੇ ਨੇ, ਅਸੀਂ ਭੁੱਲੇ ਨਹੀਂ ਹੈ। ਤੂੰ ਇਹ ਨਾ ਸਮਝ ਵੀ ਹੁਣ ਤੂੰ ਕੋਈ ਨਵਾਂ ਅਵਤਾਰ ਧਾਰ ਕੇ ਆ ਗਿਆ, ਸਵਾਦ ਆ ਗਿਆ। MS ਸਿਰਸਾ ਜਿਹੜਾ ਨਵਾਂ ਜਿਹੜਾ ਇਹਨਾਂ ਦੇ ਢੇ ਚੜਿਆ, is calling farmers Khalistanis now and claiming Punjab has returned to 80s। ਇਹ ਕਹਿ ਰਿਹਾ ਸਭ ਖਾਲਿਸਤਾਨੀ ਇਕੱਠੇ ਹੋ ਗਏ ਨੇ। ਔਰ ਦੂਜੇ ਬੀਜੇਪੀ ਨੇ ਈਵਨ ਜਿਹੜੇ ਬੱਸਾਂ 'ਚ ਢੋਣ ਦੇ ਲਈ ਸੁਖਬੀਰ ਬਾਦਲ ਦੇ ਪੋਸਟਰ ਲਾਏ, ਔਰ ਉਹਨਾਂ ਨੇ ਕਿਹਾ ਕਿ ਇਹ ਗੱਲ ਸ਼ੋਅ ਕਰਦੀ ਹੈ ਕਿ ਅਲਟੀਮੇਟਲੀ ਇਹ ਵੀ ਆਪਸ 'ਚ ਅਜੇ ਰਲੇ ਹੋਏ ਨੇ। ਔਰ ਇਹ ਮੈਂ ਇਹਦੀ ਗੱਲ ਵੀ ਕਰਾਂਗਾ, ਔਰ ਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਲਵਿੰਗ ਦਿਸ ਪੰਜਾਬੀ ਅਸਰਸ਼ਨ ਲੌਂਗ ਲਿਵ ਫਾਰਮਰ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹ ਦੱਸ ਦਿੱਤਾ ਹੈ ਵੀ ਕੀ ਹੈ। ਔਰ ਇਹਦੇ 'ਚੋਂ 2-3 ਮੈਸੇਜ ਬਿਫੋਰ ਕਿ ਵੀ ਇਹ ਕੀ ਰਿਐਕਟ ਕਰਨਗੇ ਔਰ ਕਿਸ ਹੱਦ ਤੱਕ ਜਾ ਸਕਦੇ ਨੇ। ਹੁਣ ਬੀਜੇਪੀ ਦੀ ਲੀਡਰਸ਼ਿਪ ਦਾ ਰਿਐਕਸ਼ਨ ਸਮਝ ਆ ਸਕਦਾ ਹੈ। ਉਹ ਸਿਕਿਉਰਿਟੀ ਲੈਬਸ ਦੇ ਥੱਲੇ ਆਪਣੀ ਜਿਹੜੀ ਫੇਲਿਓਰ ਹੈ ਜਾਂ ਲੋਕਾਂ ਨੇ ਜਿਵੇਂ ਇਹਨਾਂ ਨੂੰ ਰਿਜੈਕਟ ਕੀਤਾ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰਿੰਦਰ ਔਰ ਢੀਂਡਸੈਂਡ ਕੰਪਨੀ ਦੀ ਫਰਸਟ੍ਰੇਸ਼ਨ ਸਮਝ ਆ ਸਕਦੀ ਹੈ ਕਿ ਇੱਕੋ ਵਾਰ ਦੇ ਵਿੱਚ ਹੀ ਸਾਰੇ ਜਿਹੜੇ ਨੇ ਪੁੱਠੇ ਹੋ ਕੇ ਡਿੱਗ ਪਏ। ਉਹਲੇ ਕਹਿੰਦੇ ਨੇ ਤੁਹਾਡੇ ਮਗਰ ਕਿੱਥੇ ਨੇ ਬੰਦੇ, ਆ ਜਿਹੜੀਆਂ ਕੁਰਸੀਆਂ ਖਾਲੀ ਨੇ ਜਾਂ ਦੂਜੇ ਉਹਨਾਂ ਨੇ ਤਾਂ ਜਿਵੇਂ ਸ਼ੋਅ ਕਰਨਾ ਸੀ ਉਹ ਵੀ ਚਾਰੋਂ ਖਾਨੇ ਚਿੱਤ ਹੋ ਗਏ। ਲੇਕਿਨ ਸਭ ਤੋਂ ਜੇ ਤੁਸੀਂ ਦੇਖੋ ਔਰ ਇਹ ਗੱਲ ਸਮਝ ਆ ਜਾਂਦੀ ਹੈ ਵੀ ਇਹ ਕਿਵੇਂ BC ਟੀਮਾਂ ਨੇ, ਇੰਡੀਅਨ ਏਜੰਸੀਆਂ ਦੀਆਂ ਰਿਐਕਸ਼ਨ, ਬਾਦਲ ਅਕਾਲੀ ਦਲ ਦਾ ਔਰ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ। ਹੁਣ ਇਹ ਮੌਕਾ ਸੀ ਕਿਉਂਕਿ ਬੀਜੇਪੀ ਨੇ ਜੇ ਕਹਿਣਾ ਹੋਏ ਜੀ ਇਹਨਾਂ ਨੂੰ ਛਿੜਕੇ ਸੁੱਟ ਦਿੱਤਾ ਹੈ, ਫਿਰ ਤਾਂ ਬਾਦਲ ਐਂਡ ਕੰਪਨੀ ਔਰ ਮੋਦੀ ਫਿਰੋਜ਼ਪੁਰ ਉਹ ਹਲਕਾ ਹੈ ਪਾਰਲੀਮੈਂਟ ਦਾ ਜਿੱਥੋਂ ਸੁਖਬੀਰ ਬਾਦਲ ਪਾਰਲੀਮੈਂਟ 'ਚ ਹੈ, ਸ਼ੁਰੂ ਉੱਥੋਂ ਕਰ ਰਿਹਾ ਸੀ। ਜੇ ਤਾਂ ਇਹ ਇਮਾਨਦਾਰ ਹੁੰਦੇ ਜਾਂ ਇਹਨਾਂ ਦੀ ਅੰਦਰੋਂ ਜਿਹੜੀ ਆ ਉਹ ਆਪਸੀ ਸਿਟੀ ਰਲੀ ਨਾ ਹੁੰਦੀ, ਫਿਰ ਤਾਂ ਸੁਖਬੀਰ ਬਾਦਲ ਨੇ ਕਹਿਣਾ ਸੀ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰ ਦਿੱਤਾ, ਫਿਰੋਜ਼ਪੁਰ ਦੇ ਮੇਰੇ ਹਲਕੇ ਦੇ ਲੋਕਾਂ ਨੇ ਹੀ ਰਿਜੈਕਟ ਕੀਤਾ, ਖਾਲੀ ਕੁਰਸੀਆਂ। ਪਰ ਉਹ ਕਾਂਗਰਸ ਤੇ ਨਿਸ਼ਾਨਾ ਦੇਖੋ, ਲਾ ਐਂਡ ਆਰਡਰ ਬਿਲਕੁਲ ਫੇਲ ਹੋ ਗਿਆ ਔਰ ਬਿਲਕੁਲ ਉਹਨੂੰ ਮਤਲਬ ਇਹ ਹੈ ਕਿ ਇਹ ਰਲੇ ਹੋਏ ਨੇ। ਜਿਹੜੀ ਗੱਲ ਆ ਰਹੀ ਹੈ ਭਗਵੰਤ ਮਾਨ ਜਿਹੜਾ ਪਾਰਲੀਮੈਂਟ 'ਚ ਉਹਨੂੰ ਠਿੱਠ ਕਰਨ ਤੱਕ ਜਾਂਦਾ ਸੀ ਮੋਦੀ ਨੂੰ ਔਰ ਬੜੇ ਹਿੰਦੀ ਬੋਲ ਕੇ ਫਿਲਮੀ ਸਟਾਈਲ ਦੇ ਵਿੱਚ, ਉਹ ਵੀ ਪੰਜਾਬ ਸਰਕਾਰ ਨੂੰ ਬਲੇਮ ਕਰ ਰਿਹਾ। ਜਿਸ ਉਹ ਸਿਕਿਉਰਿਟੀ ਇਸ਼ੂ ਕਿੱਥੋਂ ਆ ਗਿਆ, ਕੁਰਸੀਆਂ ਖਾਲੀ ਸਿਕਿਉਰਿਟੀ ਨੇ ਭਰਨੀਆਂ ਸੀ ਔਰ ਜੇ ਉਹਨੇ ਉਹਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ। ਜਿਵੇਂ ਉਹ ਉਹਨਾਂ ਨੇ ਸਿਰਫ ਕਨਕੌਕਟ ਕੀਤਾ ਕਿ ਹੁਣ ਜੇ ਉਹਨਾਂ ਨੇ ਆਨੇ ਬਹਾਨੇ ਪੰਜਾਬ ਸਰਕਾਰ ਨੂੰ ਡਿਸਮਿਸ ਕਰ, ਜਿਵੇਂ ਉਹਨਾਂ ਨੇ ਆਪਣੇ ਭੌਂਕੇ ਕੁੱਤੇ ਅਮਰਿੰਦਰ ਤੋਂ ਘਵਾਇਆ ਕਿ ਜੀ ਗਵਰਨਰ ਰੂਲ ਲਾਓ, ਪ੍ਰੈਜ਼ੀਡੈਂਟ ਰੂਲ ਲਾਓ ਔਰ ਡਿਸਮਿਸ ਕਰੋ ਕਿਉਂਕਿ ਗਵਰਨਮੈਂਟ ਫੇਲ ਹੋਈ ਹੈ। ਕਿਉਂਕਿ
ਇਹ ਗੱਲ ਇਕੱਲਾ ਨਹੀਂ ਹੈ ਕਿ ਰੈਲੀ 'ਚ ਉਹਦਾ ਜਲੂਸ ਨਿਕਲਿਆ, ਇਸ ਤੋਂ ਇਹ ਵੀ ਸਾਬਤ ਹੋ ਗਿਆ ਕਿ ਜਿਹੜੀ ਖੇਡ ਉਹ ਸਮਝਦੇ ਸੀ ਕਿ ਫਰਵਰੀ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਬੀਜੇਪੀ ਕਿੰਗ ਮੇਕਰ ਦੇ ਤੌਰ ਤੇ ਆਏਗੀ, 20-22% ਵੋਟਾਂ ਉਹ ਲੈ ਜਾਣਗੇ, ਔਰ ਇੰਨੀਆਂ ਧਿਰਾਂ 5-6 ਬਣਾ ਦਿੱਤੀਆਂ ਨੇ, ਅਮਰਿੰਦਰ ਲੈ ਜਾਏਗਾ 12-15% ਦੂਜੇ, ਔਰ ਇਹ ਜਿਹੜਾ ਪੰਜਾਬ ਇਹਦਾ ਸਿੱਖ ਸਟੇਟ ਵਾਲਾ ਜਿਹੜਾ ਪਾਰਟ ਹੈ ਉਹਨੂੰ ਤੋੜ ਦਿੱਤਾ ਜਾਏਗਾ ਔਰ ਬੀਜੇਪੀ ਕਿੰਗ ਮੇਕਰ ਹੋਏਗੀ। ਸੋ ਫਿਰੋਜ਼ਪੁਰ ਰੈਲੀ ਨੇ ਬਹੁਤ ਸਾਰੇ ਮੈਸੇਜ ਦਿੱਤੇ ਨੇ ਕਿ ਵੀ ਇਹ ਵੀ ਚਿੱਤ ਚਾਰੋਂ ਖਾਨੇ, ਔਰ ਇਹ ਜਿਹੜੀ ਇਹਨਾਂ ਦੀ ਖੇਡ ਸੀ ਕਿ ਬੀਜੇਪੀ ਨੂੰ ਲੋਕ ਓਨ ਕਰਨਗੇ ਔਰ ਧੜਾ ਧੜ ਲੰਬੀ ਲਾਈਨ ਲੱਗ ਜਾਏਗੀ ਕਿ ਜੀ ਫਲਾਂ ਵੀ ਬੀਜੇਪੀ 'ਚ ਜਾ ਰਿਹਾ ਹੈ, ਟਿਮਕਾ ਵੀ ਜਾ ਰਿਹਾ, ਔਰ ਉਹ ਸਾਰਾ ਪਾਰਟ ਵੀ ਚਿੱਤ ਹੋ ਗਿਆ। ਹੁਣ ਜਦੋਂ ਇਹ ਜਿਹਨੂੰ ਤੁਸੀਂ ਵਿਦਿਨ 2 months ਸੈਕਿੰਡ ਹਿਊਮਿਲੇਟਿੰਗ ਡਿਫੀਟ ਕਹਿੰਦੇ ਹੋ, ਤਾਂ ਫਿਰ ਜੇ ਤੁਸੀਂ ਦੁਸ਼ਮਣ ਵੱਲ ਦੇਖ ਕੇ ਦੇਖੋ ਕਿ ਉਹ ਹਿੰਦੂਤਵੀ ਜਿਹੜਾ ਫੁੱਲ ਆਫ ਰਿਵੈਂਜ ਹੁੰਦਾ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਸ਼ਿਵਲਰਸ ਕਰੈਕਟਰ ਹੁੰਦਾ ਹੈ, ਬਹਾਦਰ ਕਰੈਕਟਰ ਹੁੰਦਾ ਹੈ, ਉਹ ਵੰਗਾਰਦਾ ਹੈ, ਵੰਗਾਰ ਕੇ ਸਾਹਮਣੇ ਆਉਂਦਾ ਹੈ। ਇਹ ਅੰਦਰੋਂ ਅੰਦਰ ਜ਼ਹਿਰ ਘੋਲਦਾ ਹੈ ਪਰ ਬਦਲਾ ਨਹੀਂ ਛੱਡਦਾ ਹੈ, ਔਰ ਕੀ ਮਾਰੇਗਾ ਜ਼ਾਹਰ ਹੈ। ਇੱਕ ਤਾਂ ਕੁਛ ਜਿਹੜੇ ਈਵਨ ਕਾਮਰੇਡੀ ਕਿਸਮ ਦੇ ਪੱਤਰਕਾਰ ਵੀ ਜਿਹੜੇ ਕੱਲ ਤੱਕ ਕਿਸਾਨਾਂ ਦੀ ਬੜੇ ਸੋਲੇ, ਉਹ ਵੀ ਘਬਰਾਹਟ ਦੇ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਅਲਟੀਮੇਟਲੀ ਇਹ ਲੜਾਈ ਸਿੱਖੀ ਸਪਿਰਿਟ ਦੀ ਹੈ। ਇਹ ਕਾਮਰੇਡੀ ਲਾਈਨ ਵਾਲੇ ਤਾਂ 22 ਜਿਹੜੀਆਂ ਜਥੇਬੰਦੀਆਂ, ਉਹਨਾਂ ਨੇ ਤਾਂ ਕਿਹਾ ਨਹੀਂ ਸੀ ਕਿ ਮੋਦੀ ਦੇ ਬਾਈਕਾਟ ਕਰੋ, ਇਹ ਸਿੱਖੀ ਸਪਿਰਿਟ ਆ। ਉਹਨਾਂ ਨੂੰ ਜਿਹੜੇ ਇਹ ਰੌਲਾ ਪਾ ਰਹੇ ਨੇ ਕਿ ਜੀ 80s ਚਲਾ ਗਿਆ, ਜਾਂ ਉਹ ਜਿਹੜਾ ਕੁੱਤਾ ਇੱਕ ਨਵਾਂ ਰੱਖਿਆ ਗਲ 'ਚ ਪਟਾ ਪਾ ਕੇ ਸਿਰਸਾ ਦਿੱਲੀ ਦੇ ਵਿੱਚ, ਉਹ ਕਹਿ ਰਹੇ ਜੀ 80s ਚਲਾ ਗਿਆ। ਇਹ ਉਹਨਾਂ ਦਾ ਆਪਣਾ, ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜਿਹੜੇ ਵਿਕੇ ਹੋਏ ਲੋਕ ਹੈ, ਸਾਨੂੰ ਤਾਂ ਜੁੱਤੀਆਂ ਪੈਣਗੀਆਂ ਜੇ ਮੋਦੀ ਦੇ ਨਾਲ ਇਹ ਹਸ਼ਰ ਹੋ ਸਕਦਾ ਹੈ। ਸੋ ਇਸ ਚੋਂ ਸਾਨੂੰ ਬਿਲਕੁਲ ਇਹ ਠੀਕ ਹੈ ਕਿ ਅਵੇਸਲੇ ਨਹੀਂ ਹੋਣਾ ਚਾਹੀਦਾ। ਪ੍ਰੈਜ਼ੀਡੈਂਟ ਰੂਲ ਲੱਗ ਵੀ ਜਾਏ, ਅੱਗੇ ਕਿਹੜੇ ਫੁੱਲ ਪਾ ਰਹੇ ਨੇ ਜਿਹੜੇ ਅਸੀਂ ਦੇਖਿਆ ਕਿ ਜਿਹੜਾ ਸਰ ਜਗਮੀਤ ਸਿੰਘ, ਉਹਨਾਂ ਦੀ 50 ਸਾਲ ਦੀ ਮਾਤਾ ਪਰਮਜੀਤ ਕੌਰ, ਉਹਨਾਂ ਦਾ ਦੋਸਤ ਚੁੱਕ ਕੇ ਅੰਦਰ ਦਿੱਤੇ ਹੋਏ ਨੇ ਕਿ ਜੀ ਤੁਸੀਂ ਜਿਹੜਾ ਉਹ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦੇ, ਪੀਸਫੁਲ ਢੰਗ ਦੇ ਨਾਲ ਉੱਥੇ ਤੁਹਾਡੀ ਆਵਾਜ਼ ਨਹੀਂ ਹੈ, ਬੇਰੁਜ਼ਗਾਰੀ, ਡਰੱਗਸ, ਉਹਨਾਂ ਦੀ ਅਸੀਂ ਗੱਲ ਕਰਦੇ। ਸੋ ਆਲਰੇਡੀ ਜੇ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਏ, ਉਹ ਅਮਰਿੰਦਰ ਦਾ ਰਾਜ 4-4.5 ਸਾਲ ਦਾ ਰਿਹਾ ਜਾਂ ਅੱਜ ਦੀ ਹਕੂਮਤ ਆ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਾਂ, ਉਹਦੇ ਨਾਲ ਦੁਨੀਆ ਦੇ ਸਾਹਮਣੇ ਅਸੀਂ ਫਿਰ ਕਲੀਅਰ ਇਹ ਇਮੇਜ ਉਭਰਦੀ ਹੈ ਕਿ ਕੋਈ ਡੈਮੋਕ੍ਰੇਸੀ ਨਾਂ ਦੀ ਚੀਜ਼ ਨਾ ਸੀ ਨਾ ਹੈ, ਔਰ ਇਹ ਸਿੱਧੀ ਲੜਾਈ ਵੱਲ ਮੈਨੂੰ ਲੱਗਦਾ ਇਹ ਜਾ ਰਿਹਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਨਾਗਪੁਰ ਦੇ ਵੱਡੇ ਪੰਡਤ ਸਿਰ ਜੋੜ ਕੇ ਬੈਠੇ ਹੋਣਗੇ ਕਿ ਭਾਈ ਇਹ ਕਿਵੇਂ ਕਰੀਏ ਕਾਬੂ ਇਹਨਾਂ ਨੂੰ। ਡਾਇਸਪੋਰਾ ਸਿੱਖ ਪਹਿਲਾਂ ਹੀ ਸਾਡੇ ਕੰਟਰੋਲ ਤੋਂ ਬਾਹਰ ਸੀ। ਪੰਜਾਬ 'ਚ ਅਸੀਂ ਨਵੇਂ ਕਈਆਂ ਦੇ ਗਲ 'ਚ ਪਟਾ ਪਾ ਕੇ ਉਹਨਾਂ ਨੂੰ ਲਿਆਂਦਾ ਸੀ ਕਿ ਵੀ ਸ਼ਾਇਦ ਇਹ ਕੰਟਰੋਲ ਕਰ ਲੈਣਗੇ, ਪਰ ਇਹ ਤਾਂ ਇਹਨਾਂ ਦੇ ਵੀ ਹੱਥ ਵੱਸ ਕੁਛ ਨਹੀਂ ਹੈ। ਇਹ ਤਾਂ ਸਿੱਖ ਜਿਹੜੇ ਨੇ ਆਪ ਮੁਹਾਰੇ ਹੋ ਕੇ ਜਿਹੜੇ ਨੇ ਉਹ ਆਪਣੇ ਰਸਤੇ ਵੱਲ ਤੁਰ ਪਏ ਹੋਏ ਨੇ, ਔਰ ਉਹਦੇ ਲਈ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੋ ਸਕਦਾ ਹੈ ਹੋਰ ਖੁੱਲ੍ਹ ਕੇ ਡਿਕਲੇਅਰਡਲੀ। ਜਿਵੇਂ ਪਾਕਿਸਤਾਨ ਵਾਲੇ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ISI ਨਾਲ ਜੋੜਨ ਦੀ, ਇਹ ਵੀ ਸਵਾਲ ਪੁੱਛਿਆ ਜਾ ਰਿਹਾ ਕਿ ਜੀ ਇੱਕ ਪਾਸੇ ਤਾਂ ਤੁਸੀਂ 50 ਕਿਲੋਮੀਟਰ ਦਾ ਏਰੀਆ BSF ਦੇ ਹਵਾਲੇ ਕੀਤਾ ਹੈ, ਜਿੱਥੇ ਹੋਇਆ ਵਾਕਿਆ ਕਿ ਜੀ ਜਿਹਨੂੰ ਤੁਸੀਂ ਕਹਿ ਰਹੇ ਹੋ ਜੋ ਉਹਦੀ ਜਾਨ ਨੂੰ ਖਤਰਾ, ਉਹ ਤਾਂ 25 ਕਿਲੋਮੀਟਰ ਹੈ ਸਾਰਾ ਹੁਸੈਨੀ ਵਾਲਾ ਬਾਰਡਰ ਤੋਂ। ਉਹ ਕਿੱਥੇ ਗਈ ਤੁਹਾਡੀ BSF? ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ ਪੋਜ਼ਿਟਿਵ ਡਿਵੈਲਪਮੈਂਟ ਹੈ। ਕੋਈ ਸ਼ੱਕ ਨਹੀਂ ਹੈ ਕਿ ਨਵਾਂ ਨਸਲਕੁਸ਼ੀ ਦਾ ਦੌਰ ਸ਼ੁਰੂ ਹੋ ਸਕਦਾ ਹੈ। ਇਲੈਕਸ਼ਨਾਂ ਅੱਗੇ ਵੀ ਪਾਈਆਂ ਜਾ ਸਕਦੀਆਂ ਪ੍ਰੈਜ਼ੀਡੈਂਟ, ਪਰ ਉਹ ਸਾਨੂੰ ਮੈਟਰ ਨਹੀਂ ਕਰਦਾ ਕਿਉਂਕਿ ਅਸੀਂ ਇਹ ਦੇਖ ਰਹੇ ਹਾਂ ਕਿ ਹੁਣ ਲੜਾਈ ਸਿੱਧੀ ਹੋ ਰਹੀ ਹੈ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇਹ ਹੁਣ ਇੱਕੋ ਪਾਸੇ ਜਿਹੜਾ ਹਿੰਦ ਹੈ ਔਰ ਦੂਸਰੇ ਪਾਸੇ ਪੰਜਾਬ ਖਲੋਤਾ ਹੈ। ਤੇ ਫਿਰ ਸ਼ਾਹ ਮੁਹੰਮਦ ਨੇ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਅਲਟੀਮੇਟਲੀ ਖਾਲਸਾ ਪੰਥ ਪ੍ਰਵੇਲ ਕਰੇਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਅੱਜ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ, ਇਸ ਨੂੰ ਅਸੀਂ ਲਿਬਰੇਟ ਕਰਵਾਵਾਂਗੇ। ਇਸ ਘਟਨਾਕ੍ਰਮ ਨੇ ਪਿਛਲੇ 24 ਘੰਟੇ ਦੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਕਿਸੇ ਜ਼ਾਲਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।